ਕਰਦੇ ਹੋ ਹੈ ਅੱਬਾ ਜੀ ਬੰਦੇ ਬੜੇ ਚੰਗੇ ਸੀ। ਬਸ ਸ਼ਕਲੋਂ ਨਹੀਂ ਜਾਂਦਾ ਬੰਦੇ ਬਾਹਰ ਫਸਦਾ। ਉਹ ਸ਼ਕਲ ਤੇ ਲਾਣਤ ਪਾਈ ਅੱਬਾ ਜੀ ਤੁਸੀਂ ਸਾਨੂੰ। ਆਹੋ ਤੂੰ ਪੁੱਛਣ ਡਿਆ ਸਫਰ ਹੈ 18 ਘੰਟੇ ਦਾ। ਜਹਾਜ਼ ਥੱਲੇ ਬੇਗਾ ਤੇ ਨਹੀਂ ਕਿਸੇ ਮੁਲਕ ਚ ਬਏਗਾ ਕੀ ਉਹ ਕਬੂਤਰ ਹੈ ਜਿਹੜਾ ਬਹਿ ਜਾਏਗਾ ਜਹਾਜ਼ ਹੈ ਭਾਈ। ਸਕੂਨ ਆ ਗਿਆ ਸੀ ਜਿੱਦਣ ਦੇ ਕੈਨੇਡਾ ਆਏ ਆ। ਜਿੱਦਣ ਦੇ ਕੀ 12 ਸਾਲ ਹੋ ਗਏ ਸਾਨੂੰ ਆ ਹੁਣ ਹੀ ਜਹਾਜ਼ ਕਿਤੇ ਲਾ ਕੇ ਗਿਆ ਸਾਨੂੰ ਇਸ ਗੱਲ ਯਾਰ ਆ ਬੰਦਾ ਉਹ ਹੀ ਨਹੀਂ ਆ। हेलो भाई हेलो जी वालेकुम सलाम जी, की हाल है? ठीक हो? हाँ बस भेज दो बंदे, भेज दो मेरे को तुझ। हाँ जी ऑफिस बैठे जी, ओके भेज दो। अल्लाह हाफिज। जी चोई साहब, हाँ जी हाँ जी चलो ठीक हो गया। और पेमेंट करा दो अकाउंट च। आयो भाई आयो। अस्सलाम वालेकुम भाई। वालेकुम सलाम जी, ਕੀ ਹਾਲ ਹੈ ਭਾਈ? सब ठीक है, तुसी सुनाओ? ਹਾਂਜੀ ਇਹ ਜੀ ਮੇਰੇ ਅੱਬਾ ਜੀ ਨੇ। अच्छा अच्छा ਹਾਂਜੀ अच्छा। ਬੈਠੋ ਭਾਈ। बैठो जी, तशरीफ रखो। ਅੱਬਾ ਜੀ और सब खैरा ने? ਹਾਂਜੀ ਹਾਂਜੀ ਭਾਈ ਤੇ ਅੱਬਾ ਜੀ ਇਹ ਨੇ ਉਹ ਮੋਹਤਰਮ ਜਿਨ੍ਹਾਂ ਨੇ ਨਾ 50 ਲੱਖ ਰੁਪਈਆ ਜਿਨ੍ਹਾਂ ਨੂੰ ਐਡਵਾਂਸ ਦਿੱਤਾ ਤੁਹਾਡੇ ਕੋਲ ਲੈ ਕੇ ਇਹਨਾਂ ਸਾਨੂੰ ਨਾ ਭੇਜਣਾ ਯੂਕੇ ਲੰਡਨ ਵਗੈਰਾ ਇਹ ਸਾਰੇ ਵੀਜ਼ੇ ਲਵਾਉਂਦੇ। ਤੁਸੀਂ ਬੰਦੇ ਬਾਹਰ ਭੇਜਦੇ जी जी कनाडा का काम कर रहे हैं। ਸ਼ਕਲੋਂ ਤਾਂ ਨਹੀਂ ਲੱਗਦਾ ਉਹ ਸ਼ਕਲੋਂ ਕਿਹੜਾ ਕੋਈ ਮੂੰਹ ਦੇ ਉੱਤੇ ਜਹਾਜ਼ ਬਣਿਆ ਹੋਇਆ ਤੇ ਫਿਰ ਤੇ ਅੱਗੇ ਕੋਈ ਬੰਦੇ ਘੱਲੇ ਵੀ ਹੈਗੇ ਪਏ। ਬੰਦੇ ਜਾਂਦੇ ਹੀ ਰਹਿੰਦੇ ਜੀ, ਸਾਡੇ ਰੋਜ਼ ਦੇ ਮਾਸ਼ਾਅੱਲਾ ਕੋਈ 60-70 ਬੰਦੇ ਜਾਂਦੇ। ਵੇਖਿਆ ਮੈਂ ਭਾਜਪਾ ਦਾ ਬੰਦਾ ਵਾਂ, ਹਾਂਜੀ ਹਾਂਜੀ ਬੇਟੇ ਨੇ ਜਿੱਦ ਕੀਤੀ ਸੀ ਅੱਛਾ ਜੀ। ਤੇ ਮੇਰੇ ਕੋਲ ਜਿਹੜੀ ਜਮ੍ਹਾਂ ਪੂੰਜੀ ਹੈ ਸੀ ਨਾ ਹੂੰ ਮੈਂ ਤਾਂ ਵੇਚ ਛੱਡੀ ਹੈ ਚਲੋ ਕੋਈ ਤੇ ਨਹੀਂ। ਮੇਰਾ ਤਾਂ ਆਸਰਾ ਇਹੀ ਜੇ। ਉਹ ਕਈ ਚੀਜ਼ਾਂ ਬਣ ਜਾਣਗੀਆਂ ਜੀ, ਮੁੰਡਾ ਜਦੋਂ ਬਾਹਰ ਸੈਟਲ ਹੋ ਗਿਆ ਕਈ ਚੀਜ਼ਾਂ ਬਣ ਜਾਣਗੀਆਂ। ਅੱਬਾ ਜੀ ਇਹਨਾਂ ਨੇ ਗਰੰਟੀ ਦਿੱਤੀ ਅੱਗੋਂ ਜਾਂਦਿਆਂ ਨੌਕਰੀ ਵੀ। ਹਾਂਜੀ ਇਹ ਨੌਕਰੀ ਵੀ ਮਿਲ ਜਾਏਗੀ ਜਾਂਦੇ ਜੋ ਬੰਦੇ ਹਨ ਉਹਨਾਂ ਨੂੰ ਕਹਿ ਦਾਂਗੇ। ਡਾਲਰ ਕਮਾਣੇ ਨੇ ਅੱਬਾ ਜੀ ਉੱਥੇ ਜਾਂਦੇ ਹੀ ਤੁਹਾਨੂੰ ਪਤਾ ਵੀ ਕਿੰਨੇ ਪੈਸੇ 1 ਕਰੋੜ ਰੁਪਏ ਦੇ ਜੀ। ਆਹ 50 ਲੱਖ ਹੀ ਹੁਣ ਬਕਾਇਆ ਨਾ ਅੱਬਾ ਜੀ। ਉਹ ਹੁਣ ਕਹਿੰਦੇ ਨੇ ਕਿ ਦਿਓ ਬਸ ਪਾਸਪੋਰਟ ਬਣਾ ਦੇ ਦਿੱਤਾ ਜੀ। ਜੀ ਠੀਕ ਹੈ। ਅਰਜੈਂਟ ਹੀ ਦਿੱਤਾ ਹੈ। ਨਹੀਂ ਤੁਸੀਂ ਅੱਜ ਪਾਸਪੋਰਟ ਨਾਲ ਨਹੀਂ ਲੈ ਕੇ ਆਏ? ਪਾਸਪੋਰਟ ਸਮਝੋ ਜੇਬ 'ਚ ਜੀ। ਚਲੋ ਠੀਕ ਹੈ, ਮੇਰਾ ਖਿਆਲ 2 ਘੰਟੇ ਬਾਅਦ ਨਾ ਜੀ ਇੰਟਰਵਿਊ ਤੁਹਾਡਾ। 8 ਘੰਟੇ ਇੱਕ ਦਾ ਟਾਈਮ ਸਾਨੂੰ ਦਿੱਤਾ ਉਹਨਾਂ ਕਿ ਪਾਸਪੋਰਟ ਮਿਲ ਜਾਏਗਾ ਤੁਹਾਨੂੰ। ਚਲੋ ਠੀਕ ਹੈ। ਅੱਛਾ ਭਾਈ ਉੱਥੇ ਹੁਣ ਕੱਪੜੇ ਕਿਹੜੇ ਕਿਹੜੇ ਖੜਨੇ ਆ ਭਾਈ ਪੁੱਛ ਲੈਣਾ ਹਾਂ ਚਾਹੀਦਾ। ਨਹੀਂ ਚਲੋ ਬਹੁਤ ਕੱਪੜੇ ਜਿਹੜੇ ਹੈ ਨੇ ਤੁਸੀਂ ਲੈ ਜਾਣਾ ਨਾਲ, ਟੈਨਸ਼ਨ ਨਹੀਂ। ਉੱਥੇ ਜਾਂਦੇ ਤੁਹਾਨੂੰ ਕੱਪੜੇ ਵੀ ਮਿਲ ਜਾਣਗੇ। ਵਾਕਈ ਬੰਦੇ ਹੈ ਨੇ ਕੱਪੜੇ ਵੀ ਮਿਲ ਜਾਣਗੇ। ਲਓ ਭਾਈ ਕੱਪੜੇ ਵੀ ਕਰੋੜ ਰੁਪਇਆ ਜ਼ਿਆਦਾ ਨਹੀਂ, ਹਾਂਜੀ ਕਰੋੜ ਰੁਪਇਆ ਨਹੀਂ ਚੱਲ ਹੀ ਇਹ ਰਿਹਾ ਜੀ, 1 ਕਰੋੜ ਤੋਂ ਘੱਟ ਚੱਲ ਹੀ ਤੇ ਨਹੀਂ। ਤੁਸੀਂ ਮੈਨੂੰ 10 ਲੱਖ ਜੋ ਮੈਂ ਤੁਹਾਨੂੰ ਕਰ ਦੇਣਾ। ਤੁਸੀਂ ਆਪਣੇ ਮੁੰਡੇ ਨੂੰ ਭੇਜ ਕੇ 90 ਬਚਾ ਲਓ। ਉਹ ਗੱਲ ਨਹੀਂ ਆ ਭਾਈ 10 ਲੱਖ 'ਚ ਤੁਸੀਂ ਇਹਨਾਂ ਨੂੰ ਕਿੱਥੇ ਭੇਜਣਾ? ਸ਼ਿਵਪੁਰੇ ਨਹੀਂ ਸ਼ੇਵਪੁਰੇ ਤੁਸੀਂ ਲੈ ਜਾਓ ਨਾ ਮੁੰਡੇ ਨੂੰ ਨਾਲ, ਉੱਥੇ ਸੈਟਲ ਕਰਾ ਕੇ ਵਾਪਸ ਆ ਜਾਓ। ਅਸਲ 'ਚ ਨਾ ਸਾਡੇ ਅੱਬਾ ਜੀ ਨਾ ਵਹਿਮੀ ਇਹਨੇ ਭਾਈ ਕੋਈ ਇੰਜ ਦੀ ਗੱਲ ਨਹੀਂ। ਅੱਬਾ ਜੀ ਨੇ ਤੁਹਾਨੂੰ ਪਤਾ ਹੈ ਕੱਲਾ ਕੱਲਾ ਪੁੱਤਰ। ਪੁਰਾਣੇ ਦੌਰ ਦੇ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ, ਮੈਨੂੰ ਪਤਾ। ਅੱਬਾ ਜੀ ਮੁੰਡਾ ਟੁੱਟ ਜਾਏਗਾ ਨਾ ਬਾਹਰ। ਜੀ ਜੀ ਟੁਰ ਜਾਏਗਾ ਜੀ, ਜੇ ਹੁਣੇ ਭੇਜਣਾ ਮੈਂ ਬੰਦਾ ਬੁਲਾਵਾਂ ਇੱਥੋਂ ਬਾਹਰ ਕੱਢ ਆਏ ਤੁਹਾਨੂੰ। ਉਹ ਬਾਹਰ ਨਹੀਂ ਅੱਬਾ ਜੀ ਸ਼ਕਲ ਨੂੰ ਛੱਡੋ ਤੁਸੀਂ। ਸ਼ਕਲ ਤੇ ਜੂਨ ਜੀ ਵੀ ਇਹ ਬਾਕੀ ਬੰਦਾ ਕੰਮਦਾ ਜੀ। ਇਹਨਾਂ ਦੀਆਂ ਬੜੀਆਂ ਲੋਕੀ ਚਾਚਾ ਜੀ ਇੱਥੇ ਤੁਸੀਂ ਚੌਧਰੀ ਬਣ ਕੇ ਬਵੋਗੇ, ਮੁੰਡਾ ਬਾਹਰ ਜਾਂਦਾ ਨਾ ਜੀ ਚੌਧਰੀ ਬਣ ਕੇ ਬਵੋਗੇ ਚੌਧਰੀ। ਚਲੋ ਹੁਣ ਤਾਂ ਫਿਰ ਸਮਝ ਆ ਨੂੰ ਦੇ ਬੈਠੇ ਆ। ਚਲੋ ਕੋਈ ਨਹੀਂ, ਉਹ ਤਾਂ ਤੁਸੀਂ ਸਾਰਾ ਮੁੰਡੇ ਦੀ ਜਿੱਦ ਸੀ, ਮੁੰਡਾ ਦਾ ਚਲੋ ਬਾਹਰ ਜਾਏਗਾ, ਚਲੋ ਕਮਾਏਗਾ, ਫਿਰ ਲੈ ਲਾਂਗੇ ਜਿਹੜੀ ਉਹਨਾਂ ਸ਼ਾਇਦ। ਦੀ ਹਰ ਸ਼ਹਿਰ ਬਣ ਜਾਂਦੀ ਹੈ ਜੀ, ਮੁੰਡਾ ਕਮਾਉਣ ਲੱਗ ਪੈਂਦਾ। ਬੜੀ ਮਿਹਰਬਾਨੀ, ਤੁਸੀਂ ਨਾ ਜੀ ਜੀ ਚੱਕਰ ਲਾਉਂਦੇ ਰਹਿਣਾ। ਠੀਕ ਹੈ। ਅੱਛਾ ਭਾਈ ਵੈਸੇ ਤੁਹਾਡੀ ਮਿਹਰਬਾਨੀ ਕਿ ਤੁਸੀਂ ਯਾਰ ਕਰ ਰਹੇ ਹੋ। ਅੱਬਾ ਜੀ ਕਿਸੇ ਗੱਲ ਦਾ ਗੁੱਸਾ ਨਾ ਕਰਿਓ। ਨਹੀਂ 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 ਉਹ ਬਜ਼ੁਰਗ ਹੈਗੇ ਨੇ ਬਾਈ, ਹੋਰ ਕੋਈ ਗੱਲ ਨਹੀਂ ਹੈ ਜੀ ਜੀ ਮੈਨੂੰ ਨਹੀਂ। ਅਸਲ ਅੱਬਾ ਜੀ ਦੇ ਨਾਲ ਨਾ ਮੈਂ ਪਤਾ ਕਹਿੰਦੇ ਮੈਨੂੰ ਪਤਾ ਹੈ, ਮੈਨੂੰ ਕਿਹੜਾ ਨਹੀਂ। ਮੁੰਡਾ ਟੁੱਟ ਜਾਏਗਾ ਨਾ ਬਾਹਰ। ਜੀ ਜੀ ਟੁਰ ਜਾਏਗਾ। ਮੈਂ ਤੁਹਾਨੂੰ ਕਿਹਾ ਜੇ ਜਲਦੀ ਹੈ ਤੇ ਮੈਂ ਹੁਣੇ ਬੰਦਾ ਬੁਲਾਣਾ ਬਾਹਰ ਛੱਡ ਆਉਂਦਾ। ਨਹੀਂ ਨਹੀਂ ਭਾਈ ਤੁਹਾਡੀ ਮਿਹਰਬਾਨੀ, ਤੁਸੀਂ ਨਾ ਬਸ ਤੁਹਾਡੀ ਮਿਹਰਬਾਨੀ ਜਿੰਨੀ ਵੀ ਹੋ ਸਕਦਾ ਨਾ ਕਰ ਦਿਓ ਹੈ। ਅੱਬਾ ਜੀ ਬੰਦੇ ਬੜੇ ਚੰਗੇ ਸੀ। ਬਸ ਸ਼ਕਲੋਂ ਨਹੀਂ ਜਾਂਦਾ ਬੰਦੇ ਬਾਹਰ ਫਸਦਾ। ਉਹ ਸ਼ਕਲ ਤੇ ਲਾਣਤ ਪਾਈ ਅੱਬਾ ਜੀ ਤੁਸੀਂ ਸਾਨੂੰ। ਬੜੀ ਮਿਹਰਬਾਨੀ ਜਨਾਬ, ਬੜੀ ਮਿਹਰਬਾਨੀ, ਥੈਂਕ ਯੂ। ਇਹ ਕਿੰਨੇ ਵਜੇ ਇੰਟਰਵਿਊ ਕਰੂੰਗਾ? ਹਾਂਜੀ। ਕਦੋਂ ਇਹਨਾਂ ਦਾ ਇੰਟਰਵਿਊ? ਇੰਟਰਵਿਊ ਜਲਦੀ ਹੈ ਜੀ, ਤੁਸੀਂ ਪੈਸਿਆਂ ਦਾ ਬੰਦੋਬਸਤ ਕਰਕੇ। ਮੈਂ ਫਿਰ ਘਰ ਬੈਠ ਪੈਸੇ ਹੋਰ 50 ਲੱਖ ਹੀ ਹੈ ਨਾ ਹਾਂਜੀ ਜੀ। ਹਾਂਜੀ ਪਿੱਛੇ ਭਾਈ ਉਹ ਹੁਣ ਜਿਹੜੀ ਜਗ੍ਹਾ ਉਹਦਾ ਸੌਦਾ ਕਰੀਏ ਜਾ ਕੇ ਬੈਂਦਾ ਤੇ ਹੈਗਾ ਨੇ। ਉਹ ਬਾਜੇ ਬਸ ਆਏ ਜੀ ਪੈਸੇ। ਬੜੀ ਮਿਹਰਬਾਨੀ ਭਾਈ। ਭਾਈ ਮੈਨੂੰ ਤੇ ਖੁਸ਼ੀ ਬੜੀ ਹੋ ਗਈ। ਠੀਕ ਹੈ ਯਾਰ, ਖੁਸ਼ੀ ਹੋ ਰਹੀ ਹੈ ਕਿ ਤੂੰ ਬਾਹਰ ਜਾਣਾ, ਆਪਣੇ ਪਿਓ ਨੂੰ ਮਿਲ, ਤੂੰ ਮੈਨੂੰ ਹੀ ਜੱਫੀਆਂ ਪਾਈ ਜਾਂਦਾ। ਭਾਈ ਅੱਛਾ ਫਿਰ ਬੜੀ ਮਿਹਰਬਾਨੀ ਜਨਾਬ।
ਭਾਈ ਠੀਕ ਹੈ ਫਿਰ ਸ਼ੁਕਰੀਆ। ਆਉਨੇ ਆ ਫਿਰ ਭਾਈ ਅਸੀਂ ਇੰਸ਼ਾਅੱਲਾ ਆਉਨੇ ਆ ਭਾਈ ਬੜੀ ਫਿਰ ਮਿਹਰਬਾਨੀ। ਭਾਈ ਮੈਂ ਆਉਨੇ ਆ। ਮੈਨੂੰ ਛੱਡੇਗਾ ਤੇ ਜਾਏਗਾ ਨਾ ਉਹਨੇ ਵੀ ਜਾ ਕੰਮ ਕਰ ਜਾ। ਅੱਛਾ ਜੀ। ਓਕੇ ਅੱਲਾ ਹਾਫਿਜ਼ ਯਾਰ। ਅੱਬਾ ਜੀ ਨਾਲ ਦਾ ਸ਼ੁਕਲੀ ਨੂੰ ਭਾਈ ਹਾਂ ਸ਼ੁਕਲੀ ਨੇ ਤੇ ਚਮੋਟਾ ਲੈ ਦੇ ਫਿਰ ਬਾਹਰ ਰਹਿਣ ਦੇ ਤੁਸੀਂ ਨਾਲ। ਨਹੀਂ ਉਹ ਗੁੱਸਾ ਨਾ ਕਰੇ ਭਾਈ ਮੈਂ ਤਾਂ ਯਕੀਨ ਕਰੋ ਮੈਨੂੰ ਖੁਸ਼ੀ ਬੜੀ ਹੈ ਬੜੀ ਮਿਹਰਬਾਨੀ। ਬਾਹਰ ਜਾ ਰਹੇ ਆ ਭਾਈ ਅਸੀਂ ਪਰ ਤੁਹਾਡੀ ਮਿਹਰਬਾਨੀ ਹੈ ਭਾਈ ਸ਼ੁਕਰੀਆ ਸ਼ੁਕਰੀਆ। ਅੱਛਾ ਜੀ। ਅੱਲਾ ਹਾਫਿਜ਼। ਅਯੋ ਭਾਈ ਤੁਹਾਡੀ ਖੁਰਕ ਵੀ ਸਿਰ ਨੂੰ ਮੋਕਲ ਦੇ ਕੈਸੀਆਂ ਐਟਮਾਂ ਨੇ ਜਿਹੜੀਆਂ ਬਾਹਰ ਜਾਣ ਨੂੰ ਕੈਨੇਡਾ ਜਾਣ ਨੂੰ ਤਰਸਣ ਰਹੀਆਂ ਨੇ। ਦੱਸੋ ਯਾਰ। अस्सलाम वालेकुम जी। ਵਾਲੇकुम ਸਲਾਮ ਜੀ। भाई की हाल है? ਅੱਲਾ ਦਾ ਸ਼ੁਕਰ ਤੁਸੀਂ ਸੁਣਾਓ। अल्हम्दुलिल्लाह शुक्र मेरे अल्लाह दा। लो एजेंट ब्लॉग किथे जे? ਜੀ एजेंट किथे दी गल करनी बाहर दी? ਮੈਂ ਹੀ ਹਾਂ ਜੀ ਮੇਰੇ ਨਾਲ ਗੱਲ ਕਰੋ ਜਿਹੜੀ ਕਰਨੀ। नहीं असल च ना अब्बा जी ने खाका होर दस्सिया तुसी ओ नहीं हैगा एजेंट बुलाओ। ਨਹੀਂ ਨਹੀਂ ਅੱਬਾ ਜੀ ਨੇ ਕੀ ਖਾਕਾ ਦੱਸਿਆ ਜੀ? भाई जी मेरी गल सुनो एजेंट बुलाओ मैं कनाडा जाना है। ਜੀ ਮੈਂ ਹੀ ਕੈਨੇਡਾ ਦਾ ਕੰਮ ਕਰਾਂਗਾ। अच्छा जी ਹਾਂਜੀ माशा किन्ने पैसे ने ਤੁਹਾਡੇ जनाब 1 ਕਰੋੜ ਰੁਪਈਆ ਜੀ। बाकी दे 1 ਕਰੋੜ ਰੁਪਈਆ ਸਿਰਫ ਲੈ ਰਹੇ ਹਾਂ। पैसे की टेंशन नहीं लैनी। ਹਾਂਜੀ अब्बा जी ने कहता सी जी। उसने मेरा जिक्र करना परेशान होने की कोई गल ਨਹੀਂ नहीं। ਨਹੀਂ ਨਹੀਂ ਉਹ ਤੁਹਾਡੇ ਅੱਬਾ ਜੀ ਸ਼ਾਇਦ ਮੈਨੂੰ ਮਿਲੇ ਹੋਣਗੇ। हाँ जी नहीं नहीं उन्होंने कहा सी जाके तुसी गल करनी है। ਅੱਬਾ ਜੀ ਹੈ ਕਿੱਥੇ ਨੇ? मैं सर दसना है ਤੁਹਾਨੂੰ ਹਾਂਜੀ ਉਹਨਾਂ ਕਹਾ ਪੂਰੀ ਗੱਲ ਕਰਨੀ ਕੈਨੇਡਾ ਦੀ ਅੱਛਾ ਤੂੰ ਜ਼ਿਕਰ ਕਰਨਾ ਗੱਲ ਕੰਪਲੀਟ ਕਰਨੀ ਹੈ ਉਹਨਾਂ ਫੌਰਨ ਗੱਲ ਸੁਣ ਕੇ ਮੇਰੇ ਕੋਲ ਆ ਜਾਣਾ ਹਾਂ ਕਿਉਂ ਨਹੀਂ ਤੇ ਕਿੱਥੇ ਨੇ ਅੱਬਾ ਜੀ ਤੁਹਾਡੇ? ਅੱਬੂ ਜੀ ਫੌਤ ਹੋ ਗਏ ਫੋਟ ਹੋ ਗਏ ਨੇ। ਹਾਂਜੀ ਲੇਕਿਨ ਮਾਮਲਾ ਤੇ ਰੁਕਦੇ ਨਹੀਂ ਹਾਂਜੀ ਸਾਰੀ ਰਕਮ ਅੱਬਾ ਜੀ ਨੇ ਮਾਂ ਦੇ ਅਕਾਊਂਟ 'ਚ ਕਰਾਤੀ ਹੈ ਵਾਹ ਵਾਹ। ਰੁਪਈਆ ਬੜਾ ਟੈਨਸ਼ਨ ਵਾਲੀ ਗੱਲ ਕੋਈ ਨਹੀਂ ਨਹੀਂ ਟੈਨਸ਼ਨ ਕਾਦੀ ਜੀ ਇਨਸ਼ਾਅੱਲਾ ਤਾਲਾ ਤੁਸੀਂ ਬਸ ਜ਼ਿਕਰ ਕਰਨਾ ਹੈ ਮਾਂ ਆ ਰਹੇ ਤੁਹਾਨੂੰ ਪੈਸੇ ਦੇ ਦੇਣੇ ਨੇ ਜੀ ਠੀਕ ਹੈ ਕਰ ਲਾਂਗੇ ਤੇ ਮਾਰੀ ਕਿੱਥੇ ਨੇ? ਤੇ ਉਹ ਵੀ ਫੌਤ ਹੋ ਗਏ ਨੇ ਅੱਛਾ ਜੀ ਹਾਂਜੀ ਉਹ ਤੁਸੀਂ ਇਹ ਸਾਰੇ ਚੀਜ਼ ਛੱਡੋ ਤੁਸੀਂ ਹਾਂਜੀ ਕਿ ਨਾ ਮੈਨੂੰ ਤੁਸੀਂ ਕੈਨੇਡਾ ਘੱਲਾਂਗੇ ਹਾਂ ਤੇ ਪੈਸੇ ਇਨਸ਼ਾਅੱਲਾ ਕੋਲ ਨੇ ਤੁਹਾਡੇ ਮਿਲ ਜਾਣਗੇ ਨਾ। ਹਾਂ ਕਿਉਂ ਨਹੀਂ ਨਹੀਂ ਤਾਂ ਅਕਾਊਂਟ ਮਾਰ ਆਂਦੇ ਨੇ ਤੇ ਮਾਰੀ ਫੋਟ ਹੋ ਗਏ ਨੇ ਤੇ ਹੁਣ ਕਿਹਦੇ ਅਕਾਊਂਟ ਤੋਂ? ਮੈਂ ਉਹਨਾਂ ਪੁੱਤਰ ਸਾਰੇ ਮਾਮਲਾ ਤੇ ਮੇਰੇ ਕੋਲ ਅੱਛਾ ਜਹਾਜ਼ ਸਟੇ ਨਾ ਕਰੇ ਮੇਰਾ ਜਹਾਜ਼ ਤੋੜ ਜਾਣਾ ਚਾਹੀਦਾ ਮੈਨੂੰ ਬੜੀ ਪਰੇਸ਼ਾਨੀ ਦਿਲ ਘਬਰਾਉਣਾ ਪੈਂਦਾ ਇੱਥੋਂ ਜਹਾਜ਼ ਉੱਡੇ ਬਸ ਕੈਨੇਡਾ ਲੱਥੇ ਸਰ ਬਸ 2 ਦਿਨ ਦੇ ਵਿੱਚ ਤੁਸੀਂ ਕੈਨੇਡਾ ਹੋਵੋਗੇ 2 ਦਿਨ ਚ। ਹਾਂ ਕਿੰਜ ਇੰਜ ਤੁਹਾਨੂੰ ਦੱਸਿਆ ਨਾ 2 ਦਿਨ ਚ ਕੈਨੇਡਾ ਹੋਵੋਗੇ ਤੁਸੀਂ। ਅੱਛਾ ਜਹਾਜ਼ ਨਾ ਮਾਂ ਤੇ ਅੱਬਾ ਦੀ ਜਿਹੜੀ ਕਬਰ ਤੋਂ ਉੱਤੋਂ ਲੰਘਣਾ ਚਾਹੀਦਾ 1 ਕਰੋੜ ਰੁਪਏ ਛੱਡੋ ਤੁਸੀਂ ਮੈਂ ਪਾਇਲਟ ਨੂੰ ਕਹਾਂਗਾ ਤੁਹਾਡੇ ਪਿਓ ਨੂੰ ਮਾਂ ਨੂੰ ਮਿਲ ਕੇ ਚਲਾ ਜਾਏਗਾ ਠੀਕ ਹੈ ਨਾ ਕਬਰਸਤਾਨ ਲਾ ਲੇਗਾ ਪਹਿਲਾਂ ਜਹਾਜ਼। ਅੱਛਾ ਜੀ ਹਾਂ ਸਟੇ ਉਹ ਥੱਲੇ ਕਿ ਉਤਰੇਗਾ ਕੌਣ? ਜਹਾਜ਼ ਅਰੇ ਉਹ ਥੱਲੇ ਉਤਰਨੀ ਜਾਂ ਪਾਇਲਟ ਦੀ ਇੰਨੀ ਵਾਕਫੀਅਤ ਹੋਏ ਉਹ ਤੁਹਾਡੇ ਅੱਬਾ ਜੀ ਮੈਨੂੰ ਉੱਪਰ ਬੁਲਾ ਲੈ। ਅੱਛਾ ਮੇਰੇ ਨਾਲ ਕੁਝ ਪਰਸਨਲ ਮਾਮਲਾਤ ਨੇ ਕੀ ਇਹ ਮੈਨੂੰ ਨਾ ਪਿੱਤ ਨਿਕਲ ਹੁੰਦੀ ਏ ਤੇ ਜਹਾਜ਼ 'ਚ ਉਹਦੇ 'ਚ ਬਣੇ ਵਾਲਾ ਸਵੀਮਿੰਗ ਪੂਲ ਬਣੇ ਤਾਰੀ ਸ਼ਾਇਦ ਲਾ ਲਾ ਭਾਈ ਉਹਦੇ ਜੇਸੀ ਚੱਲਣ ਦੇ ਹੁੰਦੇ ਨੇ ਪਿੱਤ ਨਿਕਲ ਆਉਂਦੀ ਤੇ ਤੁਸੀਂ ਇਹੋ ਜਿਹੀਆਂ ਗੱਲਾਂ ਜਾ ਕੇ ਅੰਡਾ ਕਰੋਗੇ ਤੇ ਗੋਰੇ ਕੀ ਸੋਚਣਗੇ? ਜੇ ਮਾਮਲੇ ਮੈਂ ਪੈਸੇ ਪੂਰੇ ਦੇਣੇ ਨੇ ਮੈਨੂੰ ਮਸ਼ਵਰੇ 1 ਦੇਣੇ ਕਰੋੜ ਰੁਪਈਆ ਮਿਲੇਗਾ ਤੁਹਾਨੂੰ 1 ਕਰੋੜ ਰੁਪਈਆ ਤੁਹਾਡਾ ਲੱਗਣਾ 1 ਕਰੋੜ ਰੁਪਈਆ ਤੁਹਾਡਾ ਲੱਗਣਾ ਅੱਛਾ। ਠੀਕ ਹੈ ਨਾ ਜੀ ਹਾਂ ਤੇ ਤੁਸੀਂ ਕੈਨੇਡਾ ਪਹੁੰਚ ਜਾਓ। ਇਹ ਕਦੀ ਚੱਕਰ ਲੱਗਾ ਕੈਨੇਡਾ ਤੁਹਾਡਾ? ਮੈਂ ਤਾਂ ਜਾਂਦਾ ਹੀ ਰਹਿਣਾ ਮੈਂ ਤਾਂ ਹਰ 2 ਮਹੀਨੇ 3 ਮਹੀਨੇ 1.5 ਮਹੀਨੇ ਬਾਅਦ ਜਾਈਦਾ ਯਾਰ ਗੱਲ ਸੁਣ ਜੀ। ਕਲੱਬ ਸ਼ਲਬ ਹੈ ਨਾ ਆਪਣੇ ਹਰ ਸ਼ਾਹ ਉੱਥੇ ਕਲੱਬ ਹਰ ਸ਼ਾਹ ਸਾਡੇ ਨਹੀਂ ਹੈਗੇ ਉੱਥੇ ਕਲੱਬ ਵੀ ਹੈਗੇ ਸਾਰਾ ਕੁਝ ਹੈਗਾ ਠੀਕ ਹੈ ਮੈਨੂੰ ਨੱਚਣ ਦਾ ਬੜਾ ਸ਼ੌਕ ਹੈ ਮਿਊਜ਼ਿਕ ਲੱਗਣ ਦੇ ਮਾਂ ਰਹੇ ਪਿਓ ਤੇਰਾ ਮਰ ਗਿਆ ਤੈਨੂੰ ਬਾਹਰ ਭੇਜਣ ਲਈ ਤੈਨੂੰ ਨੱਚਣ ਦੀ ਪਈ ਹੈ ਹਿਆ ਕਰ ਕੁਛ ਜਾ ਕੇ ਕਮਾ ਮਾਂ ਪਿਓ ਦੀ ਕਬਰ ਪੱਕੀ ਕਰਾ ਉਹਨਾਂ ਨੂੰ ਕੋਈ ਸਵਾਬ ਪਹੁੰਚੇ ਤੂੰ ਕਲੱਬ ਲੱਭਦਾ ਫਿਰਨਾ। ਜਿਹੜੀਆਂ ਗੱਲਾਂ ਨੂੰ ਛੱਡ ਤੂੰ ਹਾਂ ਇਹ ਜਿਹੜੀਆਂ ਇਹ ਰੁਸਟਾਂ ਹੋਣਗੀਆਂ ਕੈਨੇਡਾ ਜਹਾਜ਼ 'ਚ ਉਹ ਆਲਾ ਹੋਣਾ ਚਾਹੀਦੇ ਨੇ ਮੈਨੂੰ ਨਾ ਨਜ਼ਰ ਦਾ ਮਸਲਾ ਹੈਗਾ ਵੇ ਤੁਸੀਂ ਉੱਥੇ 6 ਸਾਲ ਰਹਿਣਾ ਜਹਾਜ਼ 'ਚ ਭਾਈ ਇੱਥੋਂ ਜਹਾਜ਼ ਦੇ ਵਿੱਚ ਤੁਸੀਂ ਜਾਣਾ ਸਫ਼ਰ ਕਰਨਾ ਅਗਲੇ ਦਿਨ ਤੁਸੀਂ ਉੱਤਰ ਜਾਣਾ। ਤੇ ਕਿੰਨਾ ਲੰਮਾ ਜਹਾਜ਼ ਉੱਡਦਾ ਹੈ? ਜਹਾਜ਼ ਉਨਾ ਹੀ ਹੁੰਦਾ ਜਿੰਨਾ ਲੰਮਾ ਹੁੰਦਾ ਲੇਕਿਨ ਸਫ਼ਰ ਲੰਮਾ ਹੁੰਦਾ। ਆਹੋ ਉਹ ਤਾਂ ਪੁੱਛਣ ਦੇ ਆ ਸਫ਼ਰ ਹੈ 18 ਘੰਟੇ ਦਾ। ਜਹਾਜ਼ ਥੱਲੇ ਬੇਗਾ ਤੇ ਨਹੀਂ ਕਿਸੇ ਨਹੀਂ ਮੁਲਕ 'ਚ ਬਹਿਗਾ ਕੀ ਉਹ ਕਬੂਤਰ ਹੈ ਜਿਹੜਾ ਬਹਿ ਜਾਏਗਾ ਜਹਾਜ਼ ਹੈ ਭਾਈ ਯਾਰ ਜਹਾਜ਼ ਬਹਿਣਾ ਨਹੀਂ ਚਾਹੀਦਾ। ਹੋ ਜਾਏਗਾ ਤੁਹਾਡਾ ਕੰਮ ਹੋ ਜਾਏਗਾ ਠੀਕ ਹੈ 1 ਕਰੋੜ ਰੁਪਈਆ ਲੱਗੇਗਾ ਅੱਛਾ ਤੇ ਇੰਟਰਵਿਊ ਤੁਹਾਡਾ ਜੀ ਇਹ ਤੇ ਪਹਿਲਾਂ ਕਿੰਨੇ ਦੇਣੇ ਨੇ? ਪਹਿਲੇ 50 ਲੱਖ ਰੁਪਈਆ ਦੇਣਾ 50 ਤੁਸੀਂ ਜਦੋਂ ਵੀਜ਼ਾ ਲੱਗ ਜਾਣਾ ਉਦੋਂ ਦੇ। ਤੁਸੀਂ ਮੈਨੂੰ ਪਹਿਲਾਂ ਕਿੰਨੇ ਦੇਣੇ ਨੇ? ਕਿੰਨੇ? ਅੱਬਾ ਜੀ ਦੇ ਯਾਰ ਨੇ ਤੁਸੀਂ? ਕਿਹੜੇ ਅੱਬਾ ਜੀ ਦਾ? ਮੇਰੇ ਅੱਬਾ ਜੀ ਦੇ ਮੈਂ ਤੇਰੇ ਅੱਬਾ ਜੀ ਨੂੰ ਜਾਣਦੇ ਨਹੀਂ ਮਰ ਗਿਆ ਉਹ ਮੈਂ ਉਹਨੂੰ ਕਿੱਥੇ ਜਾਣਦਾ। 1 ਕਰੋੜ ਰੁਪਈਆ ਲੱਗੇਗਾ ਪੈਸੇ ਲੈ 50 ਲੱਖ ਰੁਪਈਆ ਪਹਿਲਾਂ ਲੈ ਇੰਟਰਵਿਊ ਤੋਂ ਬਾਅਦ 50 ਲੱਖ ਰੁਪਈਆ ਦਾ ਅੱਲਾ
ਤੇ ਟਾਈਮ ਕਿੰਨਾ ਹੈ? ਟਾਈਮ ਮੇਰਾ 4 ਵਜੇ ਨਾਲ ਤੁਹਾਡਾ ਇਹਨਾਂ ਦੀ ਇੰਟਰਵਿਊ ਕਰਾ ਦਾਂ। ਤੇ ਉਸ ਤੋਂ ਬਾਅਦ ਕਿੰਨਾ ਟਾਈਮ ਹੋ ਗਿਆ ਜਹਾਜ਼ ਚੜਨ ਦਾ? ਜਹਾਜ਼ ਤੇ ਹੈ, ਤੁਸੀਂ ਬਾ ਇੰਟਰਵਿਊ ਹੋਣਾ ਤੇ ਉਸੇ ਟਾਈਮ ਤੁਸੀਂ ਜਹਾਜ਼ 'ਚ ਕੱਪੜੇ ਛੁਪੜੇ ਲੈ ਕੇ ਆਵਾਂ? ਸਾਰਾ ਕੁਝ ਲੈ ਕੇ ਆਉਣਾ ਭਾਈ। ਇੰਟਰਵਿਊ ਦਿੰਦੇ ਆ ਸਾਰ ਤੁਹਾਨੂੰ ਜਹਾਜ਼ 'ਚ ਸਿੱਧਾ ਬਿਠਾਣਾ। ਤੇ ਕੋਲ ਹੀ ਜਹਾਜ਼ ਆਪਣਾ ਜ਼ਾਤੀ ਨਾਲ ਹੀ ਹੁੰਦਾ? ਸਾਡਾ ਨਹੀਂ ਹੈਗਾ ਭਾਈ, ਜਿੰਨਾ ਇੰਟਰਵਿਊ ਲੈਣਾ ਉਹਨਾਂ ਦਾ ਮਸਲਾ। ਅੱਛਾ ਸਾਡਾ ਤਾਂ ਨਹੀਂ ਅੱਛਾ, ਨਾ। ਯਾਨੀ ਕਿ ਅੰਬੈਸੀ ਦੇ ਨਾਲ ਹੀ ਜਹਾਜ਼ ਖਲੋਤਾ ਹੁੰਦਾ ਹੈ। ਹਾਂਜੀ ਹਾਂਜੀ, ਤੁਸੀਂ ਬੇਫਿਕਰ ਹੋ ਕੇ ਆਓ, ਤੁਸੀਂ ਆਪਣਾ ਸਮਾਨ ਸਮੂਨ ਪੜ ਲਿਓ, ਨਾਲੇ ਪਾਸਪੋਰਟ ਲੈ ਆਓ, ਸਿੱਧਾ ਤੁਸੀਂ ਜਾਣਾ ਜੀ ਆਪਣਾ ਜਹਾਜ਼। ਮੇਰਾ ਖਿਆਲ ਹੈ ਤੁਹਾਡਾ ਦਿਮਾਗ ਖਰਾਬ ਲੱਗ ਰਿਹਾ ਮੈਨੂੰ। ਉਹ ਕਿਉਂ ਜੀ? ਇਹ ਭਾਈ ਜੀ ਪਾਸਪੋਰਟ ਤੁਸੀਂ ਦੇਣਾ, ਏਜੰਟ ਤੁਸੀਂ ਹੋ, ਐਡਾ ਪਾਗਲ ਨਹੀਂ ਮੈਂ। ਉਹ ਪਾਸਪੋਰਟ ਭਾਈ ਆਪਣਾ ਹੁੰਦਾ, ਤੁਹਾਡਾ ਘਰ ਜਾ ਕੇ ਆਪਣਾ ਪਾਸਪੋਰਟ ਚੁੱਕ ਕੇ ਲਿਆ, ਉਸ ਤੋਂ ਬਾਅਦ ਸਾਡੇ ਨਾਲ ਗੱਲ। और भाई जी मैं टूर जाना, लेकिन अब्बा जी ने कहा कि सारे मामले उन्हें तय करना, असर पैसे देने। ठीक है भाई, तेरे फौत हो गए ना, तू जाके पैसे ले के आ, इंटरव्यू पे पहुंच जल्दी आ। अस्सलाम वालेकुम। वालेकुम सलाम। अस्सलाम वालेकुम। वालेकुम सलाम जी। क्या हाल जी? अस्सलाम वालेकुम सर, क्या हाल है? सलाम ठीक हो? जी। है मेरे अब्बा जी ने? हाँ जी ठीक है जी। अच्छा, आप वो ये जिनसे फोन पे बात हुई है? हाँ जी हाँ जी। अच्छा, बात इस तरह है, जी छोकरे के साथ मैंने भी जाना है, अच्छा तो आप इस तरह करें, कापी लें, पेंसिल लें जी। और नोट कर लें। आप बताएं जी क्या करना है। मेरे 2 मामा, अच्छा जी। 2 चचा, जी जी। 2 फुफड़ अच्छा जी। पहले फौत हो चुके हैं, हम्म। बाहर के जाने चक्कर में। जी। ऐसा कोई हादसा तो नहीं होगा? अल्लाह ताला माफ़ करे, ऐसी गल कोई भी नहीं हैगी। अल्लाह तुहाडी जिंदगी करे, बाहर दुनिया जाती रहेगी। एक जहाज नहीं उड़ रहा होंदा, कई जहाज उड़ रहे, वो किसी दे विच हादसा ऐसा हो जाए कि वो कोई बंदा कह नहीं सकता। अल्लाह तेरी खैर करे। तेरे मुंह पे बड़ा नूर बरस रहा है यार। बस ठीक है, तुम नजर ऐनक दोबारा चेक करा लो, ठीक है, हो सकता तुहाडी ऐनक चेंज करने वाली होवे। चले, ये मेरा जाती पर्सनल मामला। इस तरह है क्या, मैंने ना 5 दुकानें चिकन की, अच्छा जी। 2 मकान, 2 प्लाट बेचे हैं। अच्छा जी। हमने बाहर जाना है, ओके हो गया जी। तो देख लीजिए फ्रॉड ना हो जाए हमारे साथ। किसने जाना है भाई? मैंने और मेरे बेटे ने आते ही बताया। नहीं अब्बा जी, मुझे इन पे पूरा यकीन है। अच्छा, दोनों ने जाना, दोनों ने जाना है यार। 2 करोड़ रुपया लगेगा जी। 2 करोड़? हाँ जी। आप सौदेबाजी करते हैं? नहीं सौदेबाजी नहीं होती। तो मेरा तो दिल करता मैं आपसे सौदेबाजी कर। सौदेबाजी होनी नहीं। 1 करोड़ रुपया पहले, 1 करोड़ रुपया इंटरव्यू तो बाद। यार तू तो चुप जी, कर इनका यार। रेट फाइनल होता है। यार कैंसिल क्या कर कर यार, ये बंदा कैंसिल कर देंगे और ये। नहीं करता कैंसिल, इसके मुंह में दांत में निकाल दूंगा नहीं इसके। इस तरह नहीं करते। मैं इसके दांत में निकाल दूंगा। तू चुप करके बैठ 1 मिनट। अच्छा जी, तमीज से हमारे बाद जो है ना, हमारे खानदान के बंदे बुक कर ले वो बाद च गल करांगे जी। भाई, पैसे तो अभी टुकने हैं ना मेरे भाई, बाद च गल करांगे। पहले तुहानू 2 बंदियां नू भेजने हैं, जो तुसीं चले जाओगे ना फिर खानदान नू भी भेज देंगे। बात सुनो, हमारा खर्चा उनसे निकालना है। भाई वो तुहाडा मसला है, मैनू तुसीं 1 करोड़ रुपया पहला देना, अगर दोवां ने जाना ठीक है, 1 करोड़ रुपया इंटरव्यू तो बाद है। अच्छा देख ले। ये अपना बिना कैंसिल करवा रहा है, क्या कर रहे हैं आप? और यार नहीं कैंसिल होता, तू तो चुप करके बैठ, तू तो चुप करके बैठ। जहाँ ज्यादा रोला कैंसिल डालता कर है। देंगे वो। ये कैंसिल करे, इसकी मैं बड़े अच्छा। सख्त बंदे हैं ये। कौन ये? मैंने सुना ओए है कि नूरानी चेहरा वो देख ओए। भाई दोनों ने जाना तुसीं? जी, दोनों ने जाना। पासपोर्ट लेना तो 1 करोड़ रुपया लेना, ठीक है जी, इंटरव्यू ते पहुंच जाना तुसीं, ठीक हो गया। ठीक है ना जी। मैंने तुहानू मैसेज आ जाएगा इंटरव्यू का। बड़ी मेहरबानी। और मेरी बात तो सुन लो, टाइम नहीं है दोबारा बात सुन भाई, लो। टाइम और मैं नहीं। दुकानें बेच के जा रहा हूँ, बहुत दुकान दुकानें वास्ते बेच के बज जा की रहा एक बात सुन ले, इन्होंने हूँ, दुकानें जानी बेच के जा रहा हूँ यार, जी। दुकानें बेच के यार जा रहा कोई गल नहीं, फिर की होया दुकाना हूँ। डन हो गया। ਤੁਸੀਂ ਵੀ ਤੇ ਕਿਸੇ ਕੋ ਲਈਆਂ ਹੀ ਸਨ। हाँ जी, हाँ ਅੱਜ जी। ਵੇਚ ਛੜੀਆਂ ਤੇ ਕੋਈ ਗੱਲ ਨਹੀਂ, ਆਪਣੇ ਆਪਣੇ ਕੰਮ ਲਈ ਵੇਚਦੇ। हाँ, अच्छा लो उठो डन हो गया, डन जी, हो मेहरबानी जी, बड़ी मेहरबानी। थैंक यू जी। अस्सलाम वालेकुम। वालेकुम सलाम जी। ठीक है, मैं माजरत करता हूँ अब्बा जी। कोई नहीं, प्यो कोलों कर, मेरे कोलों ना कर। ऐसे दे लो तो ही फिर मैं कर। आयो भाई, तब से आ ही लगता है। अस्सलाम वालेकुम जी। वालेकुम सलाम। वो बैठो। चलो थोड़ी देर बाद हेलो, हैव अ सीट। जी ਸਾਨੂੰ ਨਾ ਉਹ ਅਕਰਮ ਸਾਹਿਬ ਨੇ ਭੇਜਿਆ ਜੀ। इंग्लिश स्पीकिंग? ਜੀ ਕੱਚੀ ਪੱਕੀ ਜੀ। नो नो, वेरी। योर नेम? ਨਹੀਂ ਉਹ ਪਾਣੀ ਤਾਂ ਅਸੀਂ ਪੀਤਾ ਜੀ, ਮਿਹਰਬਾਨੀ ਤੁਹਾਡੀ।
कोई नहीं, खैर बट खैर। नाम क्या है आपका? हाँ, नाम पप्पू जी। पप्पू। जी जी जी। पप्पू वल्द तालब हुसैन। ये कौन है जी? जी जी, दिस इज माय सन। हाँ, है नहीं ताला। आपका बेटा ही हाँ है? जी। आप इनके वालिद हैं? जी जी। तो आप क्या लेने आए? इनका तो इंटरव्यू है। ये कह रहा था कि आज ही उन्होंने बोला था जब ये आया था ना उधर, हाँ, तो उन्होंने बोला था कि उसी वक्त अगर इंटरव्यू में पास क्या हो- लेने जा रहे हैं आप? जी साह लैन जा रहे हैं जी। कनाडा साल लेने जा रहे हैं? नहीं, कैनेडा तो उसे काम कार कराएंगे जी, जी। बिल्कुल। नहीं जाना चाह रहे आप? वो सारा ही जावांगे तो इन्नी मेहनत की है, मेहरबानी हो कितने अकरम भाई हैं आप? जी। मैं कल्ला ही है जी। वहाँ पे कोई रिश्तेदार? रिश्तेदार जी भाई है। ढूंढ लेंगे जान, ढूंढ लेंगे पता नहीं, वहाँ पे कोई रिश्तेदार है या नहीं है? नहीं जी, नहीं, हले तक बट नहीं। जो मैं पूछ रहा हूँ उस बात का जवाब दे मुझे। ठीक है हाँ, बाबा से सलाह करनी है तो घर में करनी है बस। ठीक है। काफी गुस्से वाले लगते हो जी तुसी। वो कितने भाई हैं आप? जी दसिया है एक जी। ओके। हाँ जी हाँ कोई जी। रिश्तेदार तो नहीं है कनाडा में? सर नहीं, पहले कोई ट्रैवल किया आपने? ट्रैवल ये एक ही होता जी। पहले कभी किसी मुल्क में गए हैं आप? नहीं जी नहीं, इधर उन्हें लाहौर किन्नी बारी ओके। गए हैं। ओके ओके। तो ये क्या है? ये जी 12 बजे की रोटी, ये जी बकाया रकम जी। अच्छा, बकाया पेमेंट है। इधर कर दें, इधर कर दें, मुझे दे दें, बस छोड़ दें। ये जी गिन लेना जी, हो सकता वाद होने फिर वापस दे दो। कभी गाड़ी में सफर करते हुए आपका कभी दिल खराब हुआ हो या कोई उल्टी वगैरह? वो नहीं जी नहीं ना हुई? वो नहीं। ओके ओके। नहीं नहीं नहीं। तो किन्ने के दिन लग जाएंगे बाहर जानते सन? खाने में क्या पसंद करते हैं आप? जो लब जे जी। ओके, डन हो गए। नाना जी की मतलब? चले, आप पापा से मिले जहाज में ये बैठ। जा रहा है अभी, तो हम रिश्तेदारों को मिलना भाई था, तो- रिश्तेदारों को इतना टाइम नहीं है मेरे पास। ये उन्होंने क्या ही अभी जहाज में बैठना है तो ठीक है, नहीं बैठना तो आप वापस जा सकते हैं। ठीक है भाई। ऑफिस में रोना नहीं है, रोना नहीं है भाई, वीजा लगा है आपका। तो साढ़े में कपड़े केंद्र जी, मैं तो कख भी नहीं लेके आया। कख भी नहीं चाहिए, अच्छा जी। ऐसा कुछ भी नहीं चाहिए, समझे? चलो, अल्लाह की शुक्र, ठीक है, ठीक है। खैर हो, ठीक है। चलो सीधा जा, चलो शाबाश, चलो खैर हो। नेक्स्ट। अस्सलाम वालेकुम। वालेकुम गुड सलाम। मॉर्निंग सर। गुड मॉर्निंग। सर प्लीज इंग्लिश या लैंग्वेज यू आर इंग्लिश? प्लीज इंग्लिश पंजाबी एज यू लाइक। ओके। योर नेम? इशरत हुसैन। इशरत हुसैन। वल्द? मोहम्मद यासीन सर। मोहम्मद यासीन हुसैन। ओके। पहले कोई ट्रैवल किया आपने? जी सर। कहाँ से? सर मैं कश्मीर ਨੂੰ ਇੱਥੇ ਆਇਆ जी। अच्छा अच्छा, हाँ जी। इतना लंबा ट्रैवल किया आपने जी पहले? जी। कश्मीर से लेके यहाँ पहुँचा हूँ सर। यहाँ पहुँचे हैं आप। कभी आपने नहाते हुए शैम्पू इस्तेमाल किया? नहीं जी, ओके। चावा इस्तेमाल करते सर। अच्छा अच्छा, मुंह पे भी? नहीं जी हाँ जी। वेरी गुड, अच्छा सफ़र गुजरेगा आपका। थैंक यू सर। कितने भाई हैं? कोई भी नहीं जी। अल्लाह माफ करे, ऐसा कुछ भी नहीं हुआ? ना सर आप नहीं। दुनिया पे अभी आए नहीं है? नहीं, सर मैं खुद बजाते। हाँ तो अकेले भाई हैं ना, हाँ, वो जी, ऐसा जी, बोले जी, ना। सर। मैंने कहा अभी अभी दुनिया पे नहीं आया। अच्छा, तो अब्बू कितने भाई हैं आपके? अब्बू कितने जी? आपके अब्बू के भाई चार कितने बहन, हैं? 4 बहन भाई हैं सर। ओके, अब्बू की डेथ हो गई है? हाँ जी सर। अम्मी की? अम्मी में है, पूछना पड़ेगा सर। किससे? अब्बू से। अब्बू तो फौत हो गए हैं, जाओ पूछ के आओ। सॉरी सर, ब्लाइंड वो बहुत हो गई माँ। अम्मी भी फौत हो गए जी हैं। जी। दूसरे को बहन भाई फौत हो गए हैं पहले? जी सर। कौन? सर मैंने कहा मैं अकेला ही हूँ। अकेले? अभी अकेले हो ना, पहले कोई फौत हुआ है या? नहीं नहीं सर, अकेला ही है, अकेला ही हूँ। ओके ओके ओके, कोई भी नहीं है और नहीं रिश्तेदार? सर नहीं, वहां पे भी कोई रिश्तेदार नहीं है? कुछ भी नहीं सर, लबन चला जी। ओके हो गया। 50 लाख रुपया बकाया जो है वो दे दे। कितना सर? आपने देने हैं भाई पैसे। कितने आया मैं? 1 करोड़ रुपया है, कनाडा जाने के लिए आपने अप्लाई किया है। यस सर, मेरे पास सर है।
बैग में ऐसा बैग पैसे में। पैसे दे देना। हाँ जी सर, सब कपड़े भी इसमें ही है ना, हाँ तो आप फिर से ना बहुत अच्छा हुआ आप कपड़े शपड़े साथ लेके आए हैं। सर मैंने पैसे रख दिए हैं इसमें नीचे। कपड़े कौन से हैं, गर्मियों वाले सर्दियों वाले? सर वो सर वहाँ का मौसम ठंडा ही होता है ना। नहीं ये कौन से कपड़े हैं, गर्मियों ये वाले? सर्दियों वाले, सर्दियों वाले। भाई वहां पे तो गर्मी है, सर्दियों वाले कपड़े तो वहां चलते नहीं है। चलो इधर इसको इधर रखें। हाँ जी, हाँ अब मैंने तो वापस कर दो ना। जी ठीक है, ओके अच्छी थैंक यू। बात। जाओ ना। नहीं जाना किधर है भाई, ये जहाज में बैठो। चलो शाबाश। अच्छा आज है? हाँ जी हाँ जी चलो। अच्छा जी, हेलो नेक्स्ट भेज दे। अस्सलाम वालेकुम। वालेकुम सलाम। क्या हाल है सर? जी कैसे हैं आप, ठीक अच्छा है? तो हम कहाँ थे? जी हम कहाँ थे? सोफे पे। अच्छा सोफे पे। हाय मिस्टर, हेलो हाउ आर यू? आई एम my Baba. योर नेम? माय नेम इज वाहिद मुराद। वाहिद मुराद। दिस इज माय सन फजान अली। फजान अली। वी आर गोइंग टू कनाडा। ओके एक शर्त है मेरी सर छोटी जी, यस एक शर्त है छोटी क्या? सी। मेरी सीट बारी की तरफ रखना वो क्यों जी? यार, मुझे जरा ना बारी में बैठ मजा आता है। अच्छा बारी की तरफ। हाँ जी हाँ जी। आप बेफिक्र हो जाए, आप जहाँ पे बैठेंगे वहां पे बारी होगी। सर अच्छा मेरी भी एक बात है, जी अगर जहाज वाले बोलेंगे ना बेल्ट डालो, मैंने नहीं डाला। क्यों? मैंने डाला हुआ है। अच्छा ओके। हाँ मिस्टर। वहां पे कोई रिश्तेदार, ना बिल्कुल नहीं जी, कोई बहन भाई? कोई नहीं। आप कितने भाई हैं? हम माशाल्लाह 6 भाई हैं। 6 भाई माशाल्लाह। क्या करना है आपने? नहीं ये पूछना पड़ता है भाई, डिटेल लेते हैं हम ना, इंटरव्यू डिटेल कर लेते रहे हैं तो ना। मैं समझा शायद रिश्ते की बात चल रही है। डिटेल दे रहे हैं बाबा, अच्छा कैसे करते हैं? अच्छा, ओहो सॉरी बेटा सॉरी। तो बच्चे कितने हैं आपके? मेरे जी 5 बच्चे हैं। 5 बच्चे जी, जी। माशाल्लाह। तो ये कितने नंबर वाला है? ये जी दूसरे नंबर वाला है। 2 नंबर में? ओके और चुप कर। बाबा क्या कह रहे हैं, 2 नंबर नहीं कहते। अच्छा जी, जी तो पूछे। आप दोनों बाप बेटा जा रहे हैं? दोनों जा रहे हैं मेहनत करने के लिए। पहले कभी गए हैं किसी जगह पे, ट्रैवल किया आपने? हाँ जी बड़ी दफा। कहाँ पे? मैं सारा पाकिस्तान घूमा जी। नहीं पाकिस्तान से बाहर गए हैं? उन्हें जी कहाँ इतनी किस्म हमारी। सर मैंने बहुत बड़ा ट्रैवल किया। कहाँ पे? मैं एक बार गया था कच्ची फतुमंड, अच्छा उधर गया था मैं। वहाँ पे गए थे? जी। वीजा कैंसिल करा रही हूँ। वाइट का मतलब नहीं है कच्ची फतुमंड। तो कह रहे हैं। अच्छा जी पेमेंट कर दें जी, कहाँ पे है? ये पेमेंट साथ लेके आए हैं जी। ओके निकालो, ये ऐसे ही तार दो भाई। कपड़े तो लेके जाने हैं ना। तो आपको इतना तबार भी नहीं, क्या जहाज में बैठ तो लेने दे। जहाज में बैठने लगे और कहाँ जाने इसमें लगे? हमारे पासपोर्ट वगैरह हैं। भाई पासपोर्ट अंदर मिल जाएंगे आपको जहाज में। अंदर किधर भेज रहे हैं ये? मुझे तो लग रहा है आए आप जी, कभी आए। जहाज में नहीं बैठे। आप आए भाई, ये जहाज में जा रहा है। जा रहे हैं। चलो अंदर जाके इसके गले लगना है। लो भाई जी। हेलो, अब इंटरव्यू के लिए किसी को नहीं भेजना, जहाज फुल हो चुका है। चलें, थैंक यू। अब्बा जी ये कितने आ गए हैं? उत्तर कनाडा ਦੇ ਪੈਦੇ ਤੇ ਕੈਨੇਡਾ ਹੀ ਆਏ ਆ। कनाडा ही? ਹਾਂ कनाडा पहुंच गए हैं, ਅਸੀਂ परेशान ना हो। मिट्टी तो कुछ बहुत चेक करो। ये मिट्टी नहीं, की है? ਭਾਈ रेत ही। ਭਾਈ ਜੀ ਪੁੱਤਰ ਪਾਗਲ ਹੈ ਤੁਹਾਡਾ? ਉਹ ਪਾਗਲ ਨਹੀਂ, ਉਹ ਖੁਸ਼ੀ ਨਾਲ ਇੰਜ ਹੋ ਗਿਆ ਹੈ। ਉਹ ਭਾਈ ਜੀ ਕੈਨੇਡਾ ਕਿੱਡਾ ਸੋਹਣਾ ਮਾਹੌਲ ਹੈ। ਮੈਂ ਕਲਪਿਆ ਮੈਂ ਸਪਾ ਏਜੰਟ ਦੇ ਅੱਗੇ ਕਿ ਯਾਰ ਕੈਨੇਡਾ ਬਾਰਿਸ਼ਾਂ ਬੜੀਆਂ ਨੇ, ਕੋਈ ਸ਼ੈ ਨਹੀਂ ਲੱਗਦੀ, ਨਿਕਲੋ ਯਾਰ। ਉਹ ਸ਼ੁਕਰ ਕਰ ਪਾਕਿਸਤਾਨ ਚ ਤੇ ਮਰ ਗਰਮੀ मर गया ਨਾਲ। गर्मी दे नाल। हाँ। सुकून आ गया थे यार जिद्दन दे कनाडा आए ਯਕੀਨ हैं। ਕਰ ਜਿੱਦਣ ਦੇ ਕੀ 12 ਸਾਲ ਹੋ ਗਏ ਸਾਨੂੰ, ਆ ਹੁਣ ਹੀ ਜਹਾਜ਼ ਕਿਤੇ ਲੱਗ ਗਿਆ। ਹਾਂ ਹਾਏ ਵੈਸੇ ਇੱਕ ਗੱਲ ਹੈ ਯਾਰ, ਹਾਂ ਕੀ ਸੋਚਿਆ ਸੀ ਕਿ ਕੈਨੇਡਾ ਪਹੁੰਚਾਂਗੇ, ਉੱਥੇ 에어ਪੋਰਟ ਤੇ ਸਾਨੂੰ ਕੋਈ ਲੈਣ ਆਏਗਾ। ਹਾਏ ਹਾਏ। ਇੱਥੇ ਤੇ 에어ਪੋਰਟ ਤੋਂ ਦੂਰ ਤੱਕ ਕੋਈ 에어ਪੋਰਟ ਹੀ ਹੈ ਨਾ। ਉਹ ਭਾਈ ਮੇਰੀ ਗੱਲ ਉਹ ਸੁਣ। ਵੇਖੋ ਮਾਰਕੀਟਾਂ 'ਚ, ਮਾਰਕੀਟਾਂ ਦੇ ਵਿੱਚ ਮੋਰੇ ਹੋਏ ਨੇ। ਆ ਕਿਹੜੀਆਂ ਓ ਮਾਰਕੀਟਾਂ? ਭਾਈ ਮੇਰੀ ਗੱਲ ਸੁਣ, ਤੇਰਾ ਦਿਮਾਗ ਖਰਾਬ ਹੈ। ਪਹਿਲੀ ਵਾਰ ਤੂੰ ਆਇਆ,
ਉਹ 에어ਪੋਰਟ ਇੰਜ ਹੀ ਵੀਰਾਨ ਹੁੰਦੇ ਨੇ, ਕੀ ਹੋ ਗਿਆ ਜਹਾਜ਼ ਲੱਥ ਗਿਆ ਵੇ। ਕੈਨੇਡਾ ਨਾ ਹਾਂ ਪਾਕਿਸਤਾਨ ਦੇ 에어ਪੋਰਟ ਵੇਖੇ ਨੇ, ਕੈਨੇਡਾ ਦੇ ਇੰਜ ਦੇ ਹੀ ਹੋਣੇ ਨੇ ਸਹੀ ਫਿਰ। ਕਹਿ ਰਿਹਾ, ਮੈਂ ਤਾਂ ਕੈਨੇਡਾ ਪਹਿਲੀ ਵਾਰੀ ਆਇਆ, ਤੇਰੀ ਤਾਂ ਪੈਦਾਇਸ਼ ਹੀ ਇੱਥੇ ਦੀ। ਹਾਂਜੀ 100 ਵਾਰੀ ਅੱਗੇ ਵੀ ਇੱਥੇ ਆਏ ਨੇ। ਉੱਠੋ ਰਾਤ ਚਲੀਏ ਪਈਏ ਕਿਤੇ ਬਾਹਰ ਵੇਖੀਏ ਬਾਬਾ ਜੀ ਨਿਕਲੀਏ ਮੇਰੇ ਬਿਲਡਿੰਗ ਲੱਕ 'ਚ ਚੋਂ ਪੀੜ ਹੋਣ ਡਈ ਆ, ਮੇਰਾ ਹੱਥ ਤੇ ਫੜਿਆ ਜੇ। ਚੱਲ ਆ ਜਾ ਜਾਂਦਾ। ਬੜੀ ਗੱਲ ਹੈ ਯਾਰ, ਜੋ ਵੀ ਹੈ ਆ ਗਏ ਆ, ਹੁਣ ਜਾਂਦੇ ਕੰਮ ਤੇ ਲੱਗ ਜੀ ਤੇ ਬਿਹਤਰ ਹੈ। ਡਾਲਰ ਹੀ ਡਾਲਰ। ਡਾਲਰ ਉਹ ਕਮਾਵਾਂਗੇ ਖਲੋ ਤੇ ਜਾਓ ਇੱਕ ਮਿੰਟ, ਕਦੀ ਕੱਲ ਕਿੱਥੇ ਜਾਣ ਡੇ, ਕੋਈ ਚੈੱਕ ਤੇ ਕਰ ਲੋ ਯਾਰ। ਮੇਰੇ ਨਾਲ ਬੜੀ ਭੈੜੀ ਹੋਈ ਭੈੜੇ ਕੀ ਹੋ। ਹੋਇਆ? ਕੀ ਹੈ? ਐ ਮੈਂ ਜਹਾਜ਼ 'ਚ ਬੈਠਾ ਵਾਂ, ਜਹਾਜ਼ ਉੱਡਣ ਲੱਗਾ, ਸੰਗਲ ਨਹੀਂ ਡੋਨ ਹੋ ਜਾਂਦਾ। ਓਏ ਉਹ ਮੈਂ ਕਿਹਾ ਸੰਗਲ ਡੋਨ ਤੇ ਟ੍ਰੇਨ ਦਾ ਹੁੰਦਾ। ਯਾਰ ਸੰਗਲ ਡੋਨ ਹੋਣ ਲੱਗ ਪਏ ਤੇ ਟ੍ਰੇਨ ਦੇ ਮਾਹੌਲ ਨੇ। ਫਿਰ ਮੇਰੇ ਜ਼ਿਹਨ 'ਚ ਗੱਲ ਆਈ, ਮੈਂ ਕਿਹਾ ਨਹੀਂ ਯਾਰ ਜੰਗਾਂ ਲੱਗੀਆਂ ਨੇ, ਜਹਾਜ਼ ਦੇ ਹਾਲਾਤ ਖਰਾਬ ਨੇ, ਪਾਰਟ ਟਾਈਮ ਟ੍ਰੇਨ ਬਣ ਜਾਂਦਾ ਹੋਏਗਾ। ਯਾਰ ਮੈਨੂੰ ਇਹ ਸਮਝ ਨਹੀਂ ਆਈ ਕਿ ਇੰਜ ਕਰਕੇ ਇੰਟਰਵਿਊ ਖਤਮ ਹੋਇਆ ਹਾਂ। ਤੇ ਸਾਨੂੰ ਉਹਨਾਂ ਜਹਾਜ਼ 'ਚ ਬਿਠਾਇਆ, ਉਸ ਤੋਂ ਬਾਅਦ ਨਹੀਂ ਹੋਸ਼ ਆਈ। ਅੰਦਰ ਬੜੇ ਆ ਨਾ, ਜਦੋਂ ਮੈਂ ਕਿਹਾ ਅੰਦਰ ਵੜ ਜਾਓ, ਹਾਂ ਮੇਰਾ ਜ਼ਿਹਨ ਹੀ ਮਾਊਫ ਹੋ ਗਿਆ, ਪਤਾ ਹੀ ਨਹੀਂ ਲੱਗਾ ਹੋਇਆ ਕੀ ਹੈ। ਓਏ ਹੋਏ ਹੋਏ, ਜੋ ਮੇਰੇ ਨਾਲ ਹੋਇਆ, ਕੀ ਹੋਇਆ? ਇੰਜ ਦਰਵਾਜ਼ਾ ਜਹਾਜ਼ ਦਾ ਖੋਲਿਆ, ਓ ਪਿਆਰੇ ਬੇਹੋਸ਼ ਹੋ ਗਿਆ। ਪੁੱਛੋ ਕਿਉਂ? ਕਿਉਂ? ਏਡੀ ਕੋਈ ਸੋਹਣੀ ਏਅਰ ਹੋਸਟਸ ਮੇਰੇ ਸਾਹਮਣੇ ਆਈ ਏ। ਆਏ ਹਾਏ ਹਾਏ, ਮੇਰੇ ਪੈਸੇ ਪੂਰੇ ਹੋ ਗਏ ਜੇ, ਆਪਣੇ ਜਾ ਕੇ ਲੈ ਆਵੋ। ਓਏ ਮੈਨੂੰ ਦੱਸੋ, ਤੁਸੀਂ ਵੀ ਦੋਵੇਂ ਪਿਓ ਪੁੱਤਰ ਹੀ ਹੋ? ਨਹੀਂ ਭਾਈ, ਤੇਰਾ ਦਿਮਾਗ ਖਰਾਬ ਕੂੜ। ਹਾਂ ਕਹਿੰਦਾ ਜੋ ਸੀ ਵੀ ਹੈ ਯਾਰ, ਅਸੀਂ ਆ ਤੇ ਗਏ ਆ, ਆਹ ਡਾਲਰ ਕਮਾਣੇ ਬਸ ਯਾਰ। ਡਾਲਰ ਕਮਾਣੇ ਨੇ, ਜੋ ਵੀ ਹੋਏਗਾ ਵੇਖੀ ਜਾਏਗੀ। ਸਾਨੂੰ ਇਸ ਗੱਲ ਯਾਰ, ਆ ਬੰਦਾ ਉਹ ਹੀ ਨਹੀਂ ਆ। ਕਿੱਥੇ ਹੀ? ਹਲੋ ਓ ਭਾਈ, ਹਲੋ। ਓਏ ਕਿਹੜੀ ਜਗ੍ਹਾ? ਓਏ ਕਹਿੰਦਾ ਓਏ ਓਏ ਯਾਰ, ਓ ਜਾ ਆ ਫੜਾ ਇਹਨੂੰ, ਫੜਾ। ਰੁਕ ਜਾ, ਓ ਰੁਕ ਜਾ। ਓ ਜਾਓ ਪਰਾਂ ਕੰਮ ਕਰੋ। ਓ ਮੇਰਾ 2 ਕਰੋੜ ਰੁਪਈਆ। ਓ ਭਾਈ, ਓ ਤੇਰਾ, ਓ ਛੋੜ ਦੇਗਾ। ਓ ਗੰਜਿਆ ਤੇਰਾ ਕੱਖ ਨਾ ਜਾਏ।